अस्सलाम वालेकुम, सत श्री अकाल दोस्तों। पंजाबी प्रचार ਦੇ ਨਾਲ ਇੱਕ ਨਵੀਂ ਪੰਜਾਬੀ ਬੈਠਕ ਦੇ ਨਾਲ ਜੁੜੇ ਹਾਂ ਤੁਹਾਡੇ ਨਾਲ। ਦੁਨੀਆ ਦੇ ਵਿੱਚ ਜਿੱਥੇ ਵੀ ਬੈਠੇ ਹੋ, ਪੰਜਾਬ ਪੰਜਾਬੀਅਤ ਦੇ ਨਾਲ ਜਿਤਨੇ ਲੋਕ ਸਾਡੇ ਨਾਲ ਜੁੜੇ ਹੋਏ ਹਨ, ਪੰਜਾਬੀ ਪ੍ਰਚਾਰ ਨਾਲ ਜੁੜੇ ਹੋਏ ਹਨ, ਸਭ ਦਾ ਦਿਲੋਂ ਬੇਜਾਨੋਂ ਸ਼ੁਕਰੀਆ। ਅੱਜ ਇੱਕ ਖਾਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ, ਔਰ ਖਾਸ ਇਸ ਲਈ ਵੀ ਹਨ ਕਿ ਬੇਸ਼ੱਕ ਉਹਨਾਂ ਦੀ ਉਮਰ 50 ਸਾਲ ਦੇ ਨੇੜੇ ਹੈ, ਲੇਕਿਨ ਤੁਹਾਨੂੰ ਉਹਨਾਂ ਦੇ ਅੰਦਰ ਦੋ ਚੀਜ਼ਾਂ ਨਜ਼ਰ ਆਉਣਗੀਆਂ। ਐਟ ਏ ਟਾਈਮ ਇੱਕ ਸਕਾਲਰ ਉਹ ਵੀ ਨਜ਼ਰ ਆਏਗਾ, ਔਰ ਦੂਸਰੇ ਨੰਬਰ 'ਤੇ ਇੱਕ ਜਿਹੜਾ 5-6 ਸਾਲ ਦਾ ਬੱਚਾ ਹੈ, ਜਿਹੜਾ ਹਰ ਚੀਜ਼ ਦੀ ਜਸਤਜੂ ਹੈ, ਜਿਸ ਦੇ ਪਿੱਛੇ ਵੱਜਦਾ ਹੈ ਨੇਚਰ ਦੇ ਪਿੱਛੇ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਇਨਸਾਨੀ ਹੱਕਾਂ ਵਾਸਤੇ ਇਹਨਾਂ ਦਾ ਇੱਕ ਲੰਬਾ ਚੌੜਾ ਕੰਮ ਹੈ, ਔਰ ਖ਼ਾਸ ਪਾਕਿਸਤਾਨ ਦੀ ਧਰਤੀ ਦੇ ਨਾਲ, ਲਹਿੰਦੇ ਪੰਜਾਬ ਦੀ ਧਰਤੀ ਦੇ ਨਾਲ ਇਹਨਾਂ ਦੀ ਇੱਕ ਜੁੜਤ ਹੈ। ਉਹ ਜੁੜਤ ਕੀ ਬਣਦੀ ਹੈ, ਇਹ ਅੱਜ ਅਸੀਂ ਗੱਲਬਾਤ ਕਰਾਂਗੇ। ਔਰ ਫਿਰ ਖਾਸ ਕਰ ਜਿਹੜੀ ਇੱਥੋਂ ਸੂਫੀ ਰੀਤ ਹੈ, ਉਸ ਦੇ ਨਾਲ ਇਹ ਕਿਵੇਂ ਜੁੜੇ, ਔਰ ਇਹਨਾਂ ਦੇ ਅੰਦਰ ਇੱਥੋਂ ਦੇ ਜਿਹੜੇ ਲਹਿੰਦੇ ਦੇ ਸੂਫੀ ਹਨ ਜਾਂ ਚੜ੍ਹਦੇ ਦੇ ਗੁਰੂ ਸਾਹਿਬਾਨ ਹਨ, ਉਹਨਾਂ ਦੇ ਨਾਲ ਇਹਨਾਂ ਦਾ ਲਿੰਕ ਕਿਵੇਂ ਬਣਦਾ ਹੈ। ਇਹਨਾਂ ਸਾਰੀਆਂ ਗੱਲਾਂ 'ਤੇ ਗੱਲਬਾਤ ਕਰਾਂਗੇ, ਔਰ ਖ਼ਾਸ ਇਹਦੇ 'ਤੇ ਨਜ਼ਰ ਆਵੇਗੀ ਪੰਜਾਬੀ ਡਾਇਸਪੋਰਾ, ਕਿ ਪੰਜਾਬੀ ਦੇ ਅੰਦਰ ਦੁਨੀਆ ਦੇ ਵਿੱਚ ਕੀ ਕੀ ਹੋ ਰਿਹਾ ਹੈ। ਔਰ ਇੱਥੇ ਲਹਿੰਦੇ ਦੇ ਖਾਸ ਕਰ ਫਿਰ ਇਹਨਾਂ ਤੋਂ ਮੈਂ ਸਵਾਲ ਕਰਾਂਗਾ ਕਿ ਲਹਿੰਦੇ ਦੇ ਅੰਦਰ ਇਹਨਾਂ ਦਾ ਆਉਣਾ ਹੋਇਆ, ਔਰ ਫਿਰ ਇਹਨਾਂ ਨੇ ਇੱਕ ਕਿਤਾਬ ਵੀ ਲਿਖੀ। ਉਸ ਤੋਂ ਪਹਿਲੇ ਮੈਂ ਉਹ ਕਿਤਾਬ ਤੁਹਾਨੂੰ ਦੱਸਦਾ ਜਾਵਾਂ, ਔਰ ਖਾਸ ਕਰ ਇਸ ਕਿਤਾਬ ਦਾ ਟਾਈਟਲ ਉਹ ਬੜਾ ਜ਼ਬਰਦਸਤ ਹੈ। ਮੈਂ ਇਸ ਕਿਤਾਬ ਦਾ ਟਾਈਟਲ ਤੁਹਾਡੇ ਨਾਲ ਵੈਸੇ ਐਡੀਟਿੰਗ ਦੇ ਵਿੱਚ ਵੀ ਵੈਸੇ ਵੀ ਲਾ ਦਿਆਂਗਾ, ਔਰ ਇਹ ਹੈ ਮੇਰਾ ਘਰ ਦਾ ਸਫ਼ਰ। 47 ਵੇਲੇ ਇਹਨਾਂ ਦੇ ਵੱਡੇ ਇੱਥੋਂ ਮਾਈਗ੍ਰੇਟ ਕਰਕੇ ਚੜ੍ਹਦੇ ਪੰਜਾਬ ਗਏ, ਜਿਵੇਂ ਸਾਰੇ ਸਿੱਖਾਂ ਵੀਰਾਂ ਨੂੰ ਜਾਣਾ ਪਿਆ, ਲੇਕਿਨ ਅੱਜ ਵੀ ਇਹ ਲਹਿੰਦੇ ਨੂੰ ਆਪਣਾ ਘਰ ਕਹਿੰਦੇ। ਇਹ ਜੁੜਤ ਕਿਵੇਂ ਬਣਦੀ ਹੈ, ਇਹ ਇਹਨਾਂ ਕੋਲੋਂ ਅਸੀਂ ਪੁੱਛਾਂਗੇ। ਤੇ ਜੀ ਆਇਆਂ ਨੂੰ ਜਨਾਬ, ਤੁਹਾਨੂੰ ਡਾਕਟਰ ਤਰਨਜੀਤ ਸਿੰਘ ਬੁਤਾਲੀਆ ਜੀ। ਜੀ ਬਿਸਮਿਲ੍ਲਾਹ ਰਹਿਮਾਨ ਰਹੀਮ, ਇਹ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਜੀ ਆਇਆਂ ਨੂੰ ਜਨਾਬ। ਪਹਿਲੇ ਕੋ ਥੋੜਾ ਜਿਹਾ ਅਸੀਂ ਪੁੱਛਾਂਗੇ ਤੁਹਾਡੇ ਤੋਂ ਜੀ, ਤੁਹਾਡਾ ਫੈਮਿਲੀ ਬੈਕਗਰਾਉਂਡ ਕੀ ਹੈ, ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਇਹ ਆਸਾਨੀ ਰਹੇ ਸਮਝਣ ਦੇ ਵਿੱਚ। ਜਿਤਨੇ ਸਵਾਲ ਤੁਹਾਡੇ ਕੋਲ ਹੋਣਗੇ ਉਹਦੇ ਵਿੱਚ ਉਹਨਾਂ ਨੂੰ ਆਸਾਨੀ ਰਹੇਗੀ। ਕਿ ਥੋੜਾ ਜਿਹਾ ਕਾਈਂਡਲੀ ਡਾਕਟਰ ਸਾਹਿਬ ਆਪਣਾ ਫੈਮਿਲੀ ਬੈਕਗਰਾਉਂਡ ਦੱਸਦੇ ਜਾਓ। ਪਹਿਲੀ ਗੱਲ ਤੇ ਅਹਿਮਦ ਸਾਹਿਬ, ਆਪ ਜੀ ਦੇ ਪ੍ਰੋਗਰਾਮ ਬਹੁਤ ਬਹੁਤ ਮਿਹਰਬਾਨੀ, ਜਿਹੜੀ ਆਪ ਜੀ ਨੇ ਮੈਨੂੰ ਅੱਜ ਸੁਨੇਹਾ ਦੇ ਕੇ ਪ੍ਰੋਗਰਾਮ ਤੇ ਬੋਲਣ ਲਈ ਕਿਹਾ। ਕਿ ਸਾਡੀ ਜਿਹੜੀ ਫੈਮਿਲੀ ਹੈਗੀ ਹੈ ਜੀ, ਬਤਾਲੀਆ ਫੈਮਿਲੀ, ਉਹ ਪਹਿਲੇ ਭੰਡਾਰੀ ਕਹਿਲਾਉਂਦੇ ਸੀ। ਤੇ ਜੀ ਇਹ 1255 ਦੀ ਗੱਲ ਕਰ ਰਹੇ ਹਾਂ, ਜਦੋਂ ਬਾਬਾ ਫਰੀਦ ਆਪ ਪਾਕਪਤਨ ਹੁੰਦੇ ਸੀ। ਸਾਡੇ ਬਜ਼ੁਰਗ ਹੈਗੇ ਸੀ ਰਾਏ ਭਾਗਮਲ, ਉਹ ਹੈਗੇ ਸੀ ਮੁਲਤਾਨ ਤੋਂ। ਤੇ ਰਾਏ ਭਾਗਮਲ ਜੀ ਜਿਹੜੇ ਹੈਗੇ, ਉਹ ਬਾਬਾ ਫਰੀਦ ਕੋਲ ਉੱਥੇ ਆਏ ਸੀ ਤੇ 2 ਸਾਲ ਭੰਡਾਰਾ ਲਾਇਆ ਸੀ ਉਹਨਾਂ ਨੇ, ਜਿਹਨੂੰ ਅਸੀਂ ਹੁਣ ਲੰਗਰ ਕਹਿੰਦੇ। ਉੱਥੇ ਜਾ ਕੇ ਬਾਬਾ ਫਰੀਦ ਨੇ ਖੁਸ਼ ਹੋ ਕੇ ਉਹਨਾਂ ਨੂੰ ਭੰਡਾਰੀ ਦਾ ਖਿਤਾਬ ਦਿੱਤਾ ਸੀ। ਇਹ ਜੀ ਉਹ ਸਭ ਤੋਂ ਪੁਰਾਣਾ ਕਨੈਕਸ਼ਨ ਜਿਹੜਾ ਮੈਨੂੰ ਆਪਣੇ ਬਜ਼ੁਰਗਾਂ ਦਾ ਪਤਾ ਹੈ। 1255, ਇਹ ਹੁਣ ਮੈਂ ਗੱਲ ਕਰ ਰਿਹਾ ਜੀ 760 ਸਾਲ ਪਹਿਲੇ ਦੀ ਗੱਲ ਆਪਾਂ ਕਰ ਰਹੇ ਹਾਂ, ਠੀਕ ਹੈ ਜੀ। ਤੇ ਜੀ ਫਿਰ ਅੱਗੇ ਆਪਾਂ ਗੱਲ ਕਰਾਂਗੇ। ਮੈਂ ਜਦੋਂ ਉੱਥੇ ਗਿਆ, ਉਸੇ ਲੰਗਰ ਵਿੱਚ ਲੰਗਰ ਛਕਿਆ ਤੇ ਸੇਵਾ ਕੀਤੀ, ਉਹਦੀ ਕੀ ਫੀਲਿੰਗਸ, ਉਹ ਆਪਾਂ ਅੱਗੇ ਆਵਾਂਗੇ। ਫਿਰ ਜੀ ਉਸ ਤੋਂ ਬਾਅਦ ਸਾਡੇ ਬਜ਼ੁਰਗ ਜਿਹੜੇ ਹੈਗੇ ਆ, ਉਹ ਉੱਥੋਂ ਮੁਲਤਾਨ ਤੋਂ ਗੁਜਰਾਤ ਵਿੱਚ ਜਗ੍ਹਾ ਹੈਗੀ ਕੁੰਜਾ, ਪੰਜਾਬ ਵਿੱਚ ਕੁੰਜਾ ਆਏ। ਕੁੰਜਾ ਆ ਕੇ ਉਹ ਕਈ ਸਾਲ ਰਹੇ ਉੱਥੇ। ਤੇ ਉਦੋਂ ਜਿਹੜਾ ਕੁੰਜਾ ਦਾ ਏਰੀਆ ਹੈਗਾ ਨਾ ਜੀ, ਉਹ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਦਾਦਾ ਜੀ ਸੀ, ਉਹਨਾਂ ਦੇ ਨਾਲ ਕੰਮ ਕਰਦੇ ਹੁੰਦੇ ਸੀ ਰਲ ਕੇ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਦਾਦਾ ਜੀ ਨੇ ਜਿਹੜੀ ਤੁਹਾਡੀ ਕਿਊੜਾ ਦੀ ਸਾਲਟ ਮਾਈਨਸ ਹੈਗੀਆਂ, ਨਮਕ ਦੀਆਂ ਮਾਈਨਸ, ਉਹ ਜਦੋਂ ਉਹਨਾਂ ਨੇ ਫਤਿਹ ਕੀਤੀਆਂ, ਤੇ ਸਾਡੇ ਬਜ਼ੁਰਗ ਜਿਹੜੇ ਹੈਗੇ ਉਹਨਾਂ ਦੇ ਮੈਨੇਜਰ ਅਪਾਇੰਟ ਹੋਏ ਸੀ। ਠੀਕ ਹੈ। ਸੋ ਐਂ ਜੀ, ਤੇ ਜਦੋਂ ਮੈਂ ਆਪਣੀ ਫੈਮਿਲੀ ਹਿਸਟਰੀ ਲੱਭਣੀ ਸੀ, ਜਦੋਂ ਮੈਨੂੰ ਇਹ ਗੱਲ ਪਤਾ ਲੱਗੀ, ਤੇ ਮੈਂ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਫਿਰ ਪਿੱਛੇ ਨੂੰ ਤੁਰਿਆ। ਉਹਨਾਂ ਦੇ ਫਾਦਰ, ਉਹਨਾਂ ਦੇ ਗ੍ਰੈਂਡਫਾਦਰ, ਗ੍ਰੇਟ ਗ੍ਰੈਂਡਫਾਦਰ, ਇਹ ਪਤਾ ਲੱਗਣ ਕਿ ਵੀ ਸਾਡੇ ਬਜ਼ੁਰਗ ਜਿਹੜੇ ਹੈਗੇ ਆ, ਉਹਨਾਂ ਨਾਲ ਕਿਵੇਂ ਰਲ ਕੇ ਕੰਮ ਕਰਦੇ ਸੀ। ਤੇ ਜੀ ਜਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਬਣੇ, ਜਿਵੇਂ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੀ ਹਿਸਟਰੀ, ਬ੍ਰਦਰ ਆ ਬਹੁਤ ਸਿਆਣੇ ਹੋ, ਕਿ ਪੰਜਾਬ ਦੇ ਸਿਰਫ 2 ਰਾਜੇ ਹੋਏ ਹੈ ਜਿਹੜੇ ਪੰਜਾਬ ਦੇ ਆਪਣੇ ਪੁੱਤ ਹੁੰਦੇ ਸੀ, ਰਾਜਾ ਪੋਰਸ ਤੇ ਮਹਾਰਾਜਾ ਰਣਜੀਤ ਸਿੰਘ, ਸਿਰਫ 2। ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣਾ ਕਿ ਕੱਲਾ ਸਿੱਖਾਂ ਦਾ ਰਾਜਾ ਸੀ, ਉਹ ਸਿੱਖਾਂ ਦਾ ਰਾਜਾ ਸੀ, ਲੇਕਿਨ ਉਸ ਤੋਂ ਵੀ ਵੱਡਾ ਸੀ, ਉਹ ਪੰਜਾਬੀਆਂ ਦਾ ਰਾਜਾ ਸੀ। ਇਸ ਧਰਤੀ ਦਾ ਪੁੱਤਰ ਸੀ, ਜਿਹੜਾ ਰਾਜਾ ਪੋਰਸ ਤੋਂ ਬਾਅਦ ਪਹਿਲੀ ਵਾਰੀ ਸਾਰੇ ਪੰਜਾਬ ਨੂੰ ਉਹਨੇ ਰਲ ਕੇ ਇਕੱਠੇ ਕੀਤਾ। ਸਾਡੇ ਬਜ਼ੁਰਗ ਜੀ, ਉਹਨਾਂ ਦੇ ਟਾਈਮ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ, ਉਹਨਾਂ ਕੋਲ 42 ਜਗੀਰਾਂ ਸੀ, ਤਾਂ ਕਰਕੇ ਲੋਕੀ ਕਹਿੰਦੇ ਸੀ। ਫਿਰ ਉਹ ਪਿੰਡ ਹੈਗਾ ਬਤਾਲਾ,
ਸਰਦਾਰ ਝੰਡਾ ਸਿੰਘ, ਇਹ ਜੀ ਗੁਜਰਾਂਵਾਲਾ ਤੋਂ ਕੋਈ 10-15 ਕਿਲੋਮੀਟਰ ਤੇ ਹੈਗਾ ਜੀ, ਉੱਥੇ ਰਹਿੰਦੇ ਸੀ, ਰਹਾਇਸ਼ ਸੀ। ਲੋਕੀ ਤੋਂ ਪੁੱਛਦੇ ਸੀ ਕਿ ਵੀ ਕਿੱਥੇ ਜਾ ਰਹੇ ਹੋ, ਕਹਿੰਦੇ ਅਸੀਂ ਬਤਾਲੀ ਪਿੰਡਾਂ ਦੇ ਜਾ ਰਹੇ ਹਾਂ, ਉੱਥੋਂ ਸਾਡਾ ਨਾਂ ਪਿਆ ਬਤਾਲੀਆ, ਤੇ ਅਜੇ ਵੀ ਜੀ ਪਿੰਡ ਦਾ ਨਾਂ ਹੈਗਾ ਬਤਾਲਾ ਸਰਦਾਰ ਝੰਡਾ ਸਿੰਘ। ਤੇ ਜੀ ਮੇਰਾ ਜਿਹੜਾ ਨਾਂ, ਜਿਵੇਂ ਆਪ ਜੀ ਨੇ ਵੀਰ ਜੀ ਇੰਟਰੋਡਿਊਸ ਕੀਤਾ ਮੈਨੂੰ, ਤਰੁਣਜੀਤ ਸਿੰਘ ਬਤਾਲੀਆ। ਹਾਂਜੀ। ਫਿਰ ਜੀ 1813 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਅਟਕ ਦਾ ਕਿਲ੍ਹਾ ਫਤਿਹ ਕੀਤਾ, ਤੇ ਸਾਡੇ ਬਜ਼ੁਰਗ ਸੀ ਸਰਦਾਰ ਸ਼ਾਮ ਸਿੰਘ ਬਤਾਲੀਆ, ਉਹ ਦੇਖੋ ਜੀ ਮੇਰੇ ਦਾਦਾ ਜੀ ਦੇ ਦਾਦਾ ਜੀ ਦੇ ਦਾਦਾ ਦੇ ਦਾਦਾ ਦੇ ਦਾਦਾ, ਉਹ 1813 ਲੜਾਈ ਵਿੱਚ ਸ਼ਹੀਦ ਹੋਏ ਸੀ ਅਟਕ ਕਿਲ੍ਹੇ ਤੇ। ਉਹ ਅਟਕ ਕਿਲ੍ਹੇ ਤੇ ਵਾਪਸ ਜਾਣਾ ਜਿਹੜਾ ਹੈਗਾ ਉਹ ਬੜਾ ਇਮੋਸ਼ਨਲ, ਤੇ ਉਹ ਜਿਹੜੀਆਂ ਨਾ ਜੋ ਆਦਮੀ ਫੀਲਿੰਗਸ ਆਉਂਦੀਆਂ ਉਹਨਾਂ ਨੂੰ ਐਕਸਪ੍ਰੈਸ ਕਰਨਾ ਬੜਾ ਔਖਾ ਹੈ ਆਪਣੀ ਲੈਂਗੁਏਜ ਵਿੱਚ। ਫਿਰ ਜੀ ਉਸ ਤੋਂ ਬਾਅਦ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਉਹ ਉੱਥੇ ਹੀ ਰਹੇ ਆਪਣਾ ਪਿੰਡ ਵਿੱਚ, ਤੇ 1947 ਵਿੱਚ ਜਦੋਂ ਵੰਡ ਹੋਈ ਹੈ ਉਦੋਂ ਫਿਰ ਮੇਰੇ ਦਾਦਾ ਦਾਦੀ ਜੀ ਤੇ ਮੇਰੇ 2 ਚਾਚੇ ਉਹ ਉੱਥੋਂ ਇੱਧਰਲੇ ਪਾਸੇ ਚੜ੍ਹਦੇ ਪੰਜਾਬ ਆਏ। ਤੇ ਦੇਖੋ ਜੀ ਮੈਂ ਜਦੋਂ ਪਹਿਲੀ ਵਾਰੀ ਲਾਹੌਰ ਗਿਆ ਸੀ, ਮੈਨੂੰ ਇਹਨਾਂ ਜ਼ਰੂਰ ਪਤਾ ਸੀ ਕਿ ਮੇਰੇ ਫਾਦਰ, ਮੇਰੇ ਦਾਦਾ ਜੀ ਤੇ ਮੇਰੇ ਪੜਦਾਦਾ ਜੀ ਇਹ ਤਿੰਨੋਂ ਐਚਸਨ ਕਾਲਜ ਪੜ੍ਹੇ। ਤੇ ਜਦੋਂ ਮੈਂ ਪਹਿਲੀ ਵਾਰੀ ਐਚਸਨ ਤੋਂ ਅੱਗੇ ਨਿਕਲਿਆ, ਮੇਰਾ ਰੋਣਾ ਨਿਕਲ ਗਿਆ, ਇਹ ਸੋਚ ਕੇ ਕਿ ਵੀ ਦੇਖੋ ਇਹ ਉਹ ਧਰਤੀ ਹੈ, ਉਹ ਸਕੂਲ ਹੈ, ਉਹ ਕਾਲਜ ਹੈ ਜਿੱਥੇ ਮੇਰੇ ਫਾਦਰ ਸਾਹਿਬ ਪੜ੍ਹੇ, ਮੇਰੇ ਦਾਦਾ ਪੜ੍ਹੇ, ਮੇਰੇ ਪੜਦਾਦਾ ਪੜ੍ਹੇ। ਅਗਰ ਇਹ ਲਾਈਨ ਨਾ ਹੁੰਦੀ ਤੇ ਸ਼ਾਇਦ ਮੈਂ ਵੀ ਉੱਥੇ ਪੜ੍ਹਦਾ। ਤੇ ਜੀ ਮੇਰਾ ਬੇਟਾ ਜਿਹੜਾ ਹੈਗਾ ਉਹ 10ਵੀਂ ਕਲਾਸ 'ਚ ਅਮਰੀਕਾ ਦਾ ਜੰਮਿਆ ਪਲਿਆ, ਮੈਂ ਤਾਂ ਉਹਨੂੰ ਵੀ ਮਜ਼ਾਕ ਕਰਦਾ, ਮੈਂ ਕਿਹਾ ਉਹਦਾ ਤੈਨੂੰ ਵੀ ਉੱਥੇ ਪੜ੍ਹਨਾ ਪੈਂਦਾ, ਕਹਿੰਦਾ ਉਹ ਨੋ ਡੈਡ। ਉਹਦੀ ਇਹ ਜਿਹੜੀ ਹਿਸਟਰੀ ਹੈਗੀ ਹੈ ਸਾਨੂੰ ਸਾਰਿਆਂ ਦੀ, ਸਾਡੀ ਹਰ ਇੱਕ ਆਪਣੀ ਦੀ ਫੈਮਿਲੀ ਦੀ ਇੱਕ ਹਿਸਟਰੀ ਹੈਗੀ ਹੈ। ਤੇ ਜਿੰਨੇ ਵੀ ਯੰਗ ਆਪ ਜੀ ਦੇ ਸੁਣਨ ਵਾਲੇ ਹੈਗੇ ਹੈ, ਮੈਂ ਉਹਨਾਂ ਨੂੰ ਜ਼ਰੂਰ ਕਵਾਂਗਾ ਕਿ ਮੇਰੀ ਤਰ੍ਹਾਂ 50 ਸਾਲ ਦੀ ਉਮਰ ਤੇ ਆ ਕੇ ਆਪਣੀ ਫੈਮਿਲੀ ਹਿਸਟਰੀ ਨਾ ਲੱਭੋ। ਜਿਹੜੇ 20-25 ਸਾਲ ਦੇ ਗੱਭਰੂ ਹੈਗੇ ਹੈ, ਮੁੰਡੇ ਤੇ ਕੁੜੀਆਂ, ਉਹ ਸਾਰੇ ਆਪਣੀ ਫੈਮਿਲੀ ਹਿਸਟਰੀ ਤੁਸੀਂ ਲੱਭੋ, ਉਹਦੇ ਬਾਰੇ ਲਿਖੋ। ਬਹੁਤ ਸੋਹਣੀ ਗੱਲ ਕੀਤੀ, ਬੜਾ ਸੋਹਣਾ ਵੇਰਵਾ ਤੁਸੀਂ ਕੀਤਾ। ਅੱਛਾ, ਥੋੜਾ ਜਿਹਾ ਅਸੀਂ ਹੁਣ ਇੱਥੇ 47 ਤੱਕ ਤੇ ਅੱਪੜ ਆਏ। 47 ਵੇਲੇ ਤੁਹਾਡੇ ਵੜਕੇ ਜਿਹੜੇ ਇੱਥੇ ਜਾਂਦੇ ਹਨ, ਉਹਨਾਂ ਦੇ ਨਾਲ ਖਾਸ ਇੱਕ ਸਟੋਰੀ ਜਿਹੜੀ ਤੁਸੀਂ ਮੈਨੂੰ ਸੁਣਾਈ ਸੀ ਪ੍ਰੋਗਰਾਮ ਦੇ ਅੰਦਰ, ਬਲਕਿ ਸਭ ਨੂੰ ਸੁਣਾਈ ਸੀ, ਉਹ ਸਾਡੇ ਸੁਣਨ ਵਾਲਿਆਂ ਨੂੰ ਜੇ ਤੁਸੀਂ ਸੁਣਾਓ ਤੇ ਹੋਰ ਇਹ ਗੱਲ ਖੁੱਲੇਗੀ ਕਿ 47 ਵੇਲੇ ਵੀ ਜਿਹੜਾ ਇੱਥੇ ਮਾਰਾ ਮਾਰੀ ਸੀ, ਉਸ ਵੇਲੇ ਵੀ ਆਪਸੀ ਪਿਆਰ ਖਤਮ ਨਹੀਂ ਹੋਇਆ, ਉਹ ਵਕਤੀ ਤੌਰ ਤੇ ਸਿਆਸਤ ਦੀ ਨਜ਼ਰ ਹੋਇਆ ਸੀ। ਫਿਰ ਤੁਹਾਡੇ ਵੱਡਿਆਂ ਦਾ, ਤੁਹਾਡੇ ਦਾਦਾ ਜੀ, ਤੁਹਾਡੇ ਦਾਦੀ ਹੋਰਾਂ ਦਾ ਲਾਹੌਰ ਆਉਣਾ, ਲਾਹੌਰ ਤੋਂ ਅੱਗੇ ਫਿਰ ਨਿਕਲਣਾ, ਇਹਦੇ ਤੇ ਕੁਝ ਚਾਨਣ ਪਾਓ ਜੀ। ਦੇਖੋ ਅਸੀਂ ਆਪਣੇ ਬਜ਼ੁਰਗਾਂ ਦੀ, ਮੈਂ ਜੋ ਕਹਿੰਦਾ ਸਾਰੇ ਅਸੀਂ ਰਲ ਕੇ ਆਪਣੇ ਬਜ਼ੁਰਗਾਂ ਦੀ, ਹਿੰਦੂ ਸਿੱਖ ਮੁਸਲਮਾਨ, ਅਸੀਂ ਆਪਣੇ ਬਜ਼ੁਰਗਾਂ ਦੀ ਬਹੁਤ ਇੱਜ਼ਤ ਮਾਨ ਕਰਦੇ ਹਾਂ। ਲੇਕਿਨ ਇਹ ਗੱਲ ਸਾਨੂੰ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਜੋ ਹਾਲਾਤ ਸਾਡੇ ਬਜ਼ੁਰਗਾਂ ਨੇ 1947 ਚ ਕੀਤੇ ਸੀ, ਉਹ ਤੇ ਸਾਨੂੰ ਸ਼ਰਮ ਆਣੀ ਚਾਹੀਦੀ। ਅਸੀਂ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਦੇ ਹਾਂ, ਉਹਦੇ ਨਾਲ ਨਾਲ ਅਸੀਂ ਇਹ ਵੀ ਯਾਦ ਰੱਖਣਾ ਕਿ ਜੋ ਉਦੋਂ ਹੋਇਆ ਸੀ ਉਹ ਹੱਦ ਤੋਂ ਆ ਗੱਲ ਅੱਗੇ ਨਿਕਲ ਗਈ ਸੀ। ਲੇਕਿਨ ਇਹੋ ਜਿਹੀ ਅਸੀਂ ਨਾ ਜੋ ਕਹਾਣੀਆਂ ਜਿਹੜੀ ਸੁਣਦੇ ਆ ਜਾਂ ਸਟੋਰੀਜ਼ ਕਿ ਵੀ ਇਹ ਬੜਾ ਅਤਿਆਚਾਰ ਹੋਇਆ, ਦੋਨੋਂ ਪਾਸੇ ਹੋਇਆ, ਬਰਾਬਰ ਹੋਇਆ, ਲੇਕਿਨ ਉਹਦੇ ਨਾਲ ਬਹੁਤ ਸਾਰੀ ਇਨਸਾਨੀਅਤ ਨੇ ਇੱਕ ਦੂਜੇ ਨੂੰ ਬਚਾਇਆ। ਤੇ ਜੀ ਉਹ ਜਿਹੜੀ ਤੁਹਾਨੂੰ ਮੈਂ ਦੱਸਣ ਲੱਗਾ ਗੱਲਾਂ ਸਾਰੀਆਂ, ਇਹ ਜੀ ਮੇਰੀ ਦਾਦੀ ਜਿਹੜੇ ਹੈਗੇ ਆ, ਮੇਰੇ ਦਾਦਾ ਜੀ ਤੇ ਮੇਰੇ ਜੰਮਣ ਤੋਂ ਪਹਿਲੇ ਪੂਰੇ ਹੋ ਗਏ ਸੀ, ਤੇ ਮੇਰੇ ਦਾਦੀ ਜੀ ਜਿਹੜੇ ਹੈਗੇ ਆ ਉਹ ਸਾਰੀ ਗੱਲਾਂ ਇਹਨਾਂ ਨੇ ਮੈਨੂੰ ਸੁਣਾਈਆਂ। ਦੇਖੋ ਜੀ ਹੁਣ ਮੇਰੀ ਦਾਦੀ ਨੂੰ ਪੂਰੇ ਹੋਏ 35 ਸਾਲ ਹੋ ਗਏ, 35 ਸਾਲ ਮੇਰੀ ਦਾਦੀ ਨੂੰ ਪੂਰੇ ਹੋ ਗਏ ਹੈ, ਤੇ ਮੈਨੂੰ ਅੱਧੀਆਂ ਗੱਲਾਂ ਯਾਦ ਹੈ, ਤੇ ਜਿਹੜੀਆਂ ਯਾਦ ਹੈ ਉਹ ਤੁਹਾਨੂੰ ਮੈਂ ਸੁਣਾ ਦੇਵਾਂਗਾ, ਤੇ ਬਾਕੀ ਮੈਂ ਕਿਤਾਬ ਵਿੱਚ ਵੀ ਲਿਖੀਆਂ ਹੋਈਆਂ ਕਿ ਅਗਲੇ ਜਿਹੜੇ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਯਾਦ ਰਵੇ। ਇਹ ਜੀ ਕਿਉਂਕਿ ਸਾਡੇ ਬਜ਼ੁਰਗ ਵੱਡੇ ਸਰਦਾਰ ਹੁੰਦੇ ਸੀ ਪਿੰਡ ਦੇ, ਬਤਾਲਾ ਸਰਦਾਰ ਝੰਡਾ ਸਿੰਘ, ਉੱਥੇ ਉਹ ਰਹਿੰਦੇ ਹੁੰਦੇ ਸੀ। ਤੇ ਮੇਰੇ ਫਾਦਰ ਉਦੋਂ ਐਚਐਸਐਨ ਕਾਲਜ ਪੜ੍ਹਦੇ ਸੀ। ਤੇ ਜਿਵੇਂ ਆਪ ਜੀ ਦੇ ਦਰਸ਼ਕਾਂ ਨੂੰ ਸ਼ਾਇਦ ਪਤਾ ਹੋਵੇ, ਐਚਐਸਐਨ ਕਾਲਜ ਨੇ ਜੀ ਕੀ ਕੀਤਾ ਸੀ ਕਿ ਜੂਨ ਜਾਂ ਜੁਲਾਈ ਵਿੱਚ ਨਾ ਜੀ ਆਲਰੇਡੀ ਜਿਹੜੇ ਹਿੰਦੂ ਤੇ ਸਿੱਖ ਬੱਚੇ ਸੀ ਉਹਨਾਂ ਨੂੰ ਆਲਰੇਡੀ ਚੜ੍ਹਦੇ ਪੰਜਾਬ ਭੇਜ ਦਿੱਤਾ ਸੀ, ਤੇ ਮੁਸਲਮਾਨ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਲੈਂਦੇ ਪੰਜਾਬ ਸੀ। ਸੋ ਮੇਰੇ ਫਾਦਰ ਜਿਹੜੇ ਹੈਗੇ ਆ ਆਪਣੇ ਨਾਨਕਿਆਂ ਕੋਲ ਆਪਣਾ ਸ਼ਿਮਲੇ, ਉਦੋਂ ਗਰਮੀਆਂ ਸੀ, ਤੁਹਾਨੂੰ ਪਤਾ ਉਦੋਂ ਗਰਮੀ ਵੀ ਮੈਨੂੰ ਦਾਦੀ ਕਹਿੰਦੀ ਬਹੁਤ ਕਹਿਰ ਦੀ ਗਰਮੀ ਸੀ ਜੀ, ਅਗਸਤ ਜੀ ਗਰਮੀ ਜਿਹੜੀ ਹੈਗੀ 1947 ਦੀ। ਸੋ ਮੇਰੇ ਦਾਦਾ ਜੀ ਆਪਣੇ ਨਾਨਾ ਜੀ ਕੋਲ ਆ ਗਏ ਸੀ ਇਨ ਸ਼ਿਮਲਾ, ਤੇ ਪਿੰਡ ਦੇ ਜਿਹੜੇ ਮੁਸਲਮਾਨ ਸਾਰੇ ਹੈ ਕਿ ਵੱਡੇ ਸਰਦਾਰ ਸੀ, ਉਹਨਾਂ ਨੇ, ਮੇਰੇ ਦਾਦਾ ਜੀ ਦਾ ਨਾਂ ਸੀ ਕੈਪਟਨ ਅਜੀਤ ਸਿੰਘ ਬਤਾਲੀਆ ਜੀ, ਉਹ ਜੀ ਬ੍ਰਿਟਿਸ਼ ਆਰਮੀ ਚ ਹੁੰਦੇ ਸੀ। ਤੁਹਾਡੇ ਜੀ ਪਾਕਿਸਤਾਨ ਦੇ ਫਾਰਮਰ
ਆਰਮੀ ਚੀਫ ਮੂਸਾ ਖਾਨ ਤੇ ਮੇਰੇ ਦਾਦਾ ਜੀ ਉਹ ਇਕੱਠੇ ਆਰਮੀ ਦੇ ਬੈਚ ਵਿੱਚ ਆਈ ਮੈਂ ਦੇਹਰਾਦੂਨ ਹੁੰਦੇ ਸੀ। ਜਦੋਂ ਮੇਰੇ ਦਾਦਾ ਦਾਦੀ ਦਾ ਵਿਆਹ ਹੋਇਆ ਤੇ ਬਰਾਤ ਗਈ ਹੈ ਬਤਾਲੇ ਪਿੰਡ ਤੋਂ ਆਪਣਾ ਟੂ ਫਿਰੋਜ਼ਪੁਰ, ਤੇ ਉਦੋਂ ਜਨਰਲ ਮੂਸਾ ਖਾਨ ਆਪਣੇ ਯਾਰ ਦੀ ਬਰਾਤ ਤੇ ਚੜੇ ਸੀ, ਨਾਲ ਗਏ ਸੀ। ਹਾਂਜੀ, ਸੋ ਹੁਣ ਜੀ ਕਿਉਂਕਿ ਦੇਖੋ ਜਿਹੜੇ ਬਜ਼ੁਰਗ ਸੀ ਪਿੰਡ ਦੇ, ਇਹ ਮੈਂ ਹੁਣ ਗੱਲ ਕਰ ਰਿਹਾ ਅਗਸਤ 1947 ਦੀ, ਪਿੰਡਾਂ ਦੇ ਬਜ਼ੁਰਗਾਂ ਨੇ ਕਿਹਾ ਸੀ ਕਿ ਵੀ ਸਰਦਾਰ ਸਾਹਿਬ ਫਿਕਰ ਨਾ ਕਰੋ, ਅਸੀਂ ਤੁਹਾਡੀ ਰਖਵਾਲੀ ਕਰਾਂਗੇ। ਜੀ ਫੇਰ ਕੋਈ ਜਾ ਕੇ ਕਹਿੰਦੇ ਅਗਸਤ ਦੇ ਐਂਡ ਵਿੱਚ ਜਾ ਕੇ ਪਿੱਛੋਂ ਘਰ ਨੂੰ ਕੋਈ ਅੱਗ ਲਾ ਗਿਆ ਹਵੇਲੀ ਨੂੰ ਪਿਛਲੇ ਪਾਸੇ, ਤੇ ਮੈਂ ਜਦੋਂ ਇਸ ਵਾਰੀ ਹੁਣੇ ਹੋ ਕੇ ਆਇਆ ਤੇ ਹਵੇਲੀ ਦਾ ਪਿਛਲਾ ਪਾਸਾ ਮੈਂ ਦੇਖ ਕੇ ਆਇਆ, ਅਜੇ ਵੀ ਉੱਥੇ ਖਿੜਕੀਆਂ ਸੜੀਆਂ ਹੋਈਆਂ। ਦੇਖੋ ਇਹ ਜਿਹੜੀ ਯਾਦਾਂ ਹੈ ਨਾ, ਇਹ ਅਜੇ ਵੀ ਹੈਗੀਆਂ। ਅਗਰ ਅਸੀਂ ਉੱਥੇ ਜਾ ਕੇ ਦੇਖੀਏ, ਉਹ ਸਾਡੀ ਇੰਤਜ਼ਾਰ ਕਰ ਰਹੀਆਂ ਅਜੇ ਵੀ। ਅਗਰ ਅਸੀਂ ਕਹੀਏ ਜਾ ਕੇ ਦੇਖਣੇ ਅਸੀਂ ਤੇ ਸਮਝਦੇ। ਤੇ ਜੀ ਫਿਰ ਪਿੰਡ ਵਾਲਿਆਂ ਨੇ ਕਿਹਾ ਸਰਦਾਰ ਸਾਹਿਬ ਹੁਣ ਤੁਹਾਡੀ ਹਿਫਾਜ਼ਤ ਸਾਡੇ ਲਈ ਕਰਨੀ ਬੜੀ ਔਖੀ ਹੈ, ਤੁਸੀਂ 2-3 ਮਹੀਨੇ ਚਲੇ ਜਾਓ। ਤੇ ਜੀ ਵੀਰ ਜੀ ਆਪ ਜੀ ਨੂੰ ਪਤਾ ਹੈ ਕਿ ਬਹੁਤ ਸਾਰੇ ਲੋਕੀ ਸੋਚਦੇ ਸੀ ਅਸੀਂ 2-3 ਮਹੀਨੇ ਲਈ ਜਾਵਾਂਗੇ ਵਾਪਸ ਆ ਜਾਵਾਂਗੇ, ਵਕਤੀ ਇਹ ਰੌਲਾ ਬਣ ਗਿਆ, ਇਸ ਤੋਂ ਬਾਅਦ ਆ ਜਾਣਾ। ਬਸ ਮੇਰੇ ਜੀ ਦਾਦਾ ਜੀ ਨੇ ਗੋਲ ਪੱਗ ਜਿਹੜੀ ਹੁੰਦੀ ਹੈ ਨਾ ਮੁਸਲਮਾਨਾਂ ਟਾਈਪ ਗੋਲ ਪੱਗ ਪਾਈ, ਮੇਰੀ ਦਾਦੀ ਜੀ ਨੇ ਬੁਰਕਾ ਪਾਇਆ, ਤੇ ਮੇਰਾ ਜਿਹੜਾ ਸਭ ਤੋਂ ਛੋਟਾ ਚਾਚਾ ਹੈ ਉਹ 2.5 ਸਾਲ ਦਾ, 2.5 ਮਹੀਨੇ ਦਾ ਸੀ। ਸਭ ਤੋਂ ਛੋਟਾ ਚਾਚਾ ਜਿਹੜਾ ਮੇਰਾ ਉਹ 2.5 ਮਹੀਨੇ ਦਾ ਸੀ, ਤੇ ਮੇਰਾ ਜਿਹੜਾ ਦੂਜਾ ਚਾਚਾ ਹੈਗਾ ਉਹ 2.5 ਸਾਲ ਦਾ ਸੀ। ਜੀ ਮੇਰੇ ਦਾਦਾ ਜੀ ਨੇ ਮੁਸਲਮਾਨ ਵਰਗੀ ਗੋਲ ਪੱਗ ਪਾਈ, ਮੇਰੀ ਦਾਦੀ ਜੀ ਨੇ ਬੁਰਕਾ ਪਾਇਆ, ਆਪਣੇ ਹੱਥ ਵਿੱਚ ਮੇਰਾ ਇੱਕ ਚਾਚਾ ਛੋਟਾ ਜਿਹੜਾ 2.5 ਮਹੀਨੇ ਦਾ ਸੀ ਉਹਨੂੰ ਗੋਦੀ ਚੁੱਕਿਆ, ਤੇ ਦੂਜਾ ਚਾਚਾ ਜਿਹੜਾ 2.5 ਸਾਲ ਦਾ ਸੀ ਉਹਨੂੰ ਖੋਤੇ ਤੇ ਬਿਠਾ ਕੇ ਇਹ ਘਰ ਚੋਂ ਬਾਹਰ ਨਿਕਲਣ ਲੱਗੇ। ਮੇਰੀ ਦਾਦੀ ਕਹਿੰਦੀ ਜਦੋਂ ਅਸੀਂ ਨਿਕਲਣ ਲੱਗੇ ਤੇ ਸਾਡਾ ਜਿਹੜਾ ਜੱਦੀ, ਤੁਹਾਨੂੰ ਪਤਾ ਨੌਕਰ ਹੁੰਦੇ ਸੀ, ਪੁਸ਼ਤਾਂ ਦੇ ਨੌਕਰ ਹੁੰਦੇ ਸੀ, ਉਹਨਾਂ ਦਾ ਇੱਕ ਮੁੰਡਾ ਕਹਿੰਦੇ ਅੱਗੇ ਆਇਆ ਜਿਹਦੇ ਫਾਦਰ ਤੇ ਮਦਰ ਤੇ ਦਾਦਾ ਜੀ ਕਹਿੰਦੇ ਸਾਡੇ ਘਰ ਹੀ ਨੌਕਰੀ ਕਰਦੇ ਹੁੰਦੇ ਸੀ। ਉਹ ਆ ਕੇ ਕਹਿੰਦਾ ਕਿ ਜੀ ਤੁਸੀਂ ਸਭ ਕੁਝ ਜਿਹੜਾ ਸਮਾਨ ਹੈ ਉਹ ਕੁਝ ਨਹੀਂ ਲੈ ਕੇ ਜਾ ਸਕਦੇ, ਸਿਰਫ ਤੁਸੀਂ ਆਪ ਜਾ ਸਕਦੇ, ਸਮਾਨ ਸਾਰਾ ਛੱਡ। ਮੇਰੀ ਦਾਦੀ ਕਹਿੰਦੀ ਬੇਟਾ ਮੈਨੂੰ ਉਦੋਂ 1 ਮਿੰਟ ਚ ਪਤਾ ਲੱਗ ਗਿਆ ਸੀ ਕਿ ਅਸੀਂ ਕਦੀ ਵਾਪਸ ਇੱਥੇ ਨਹੀਂ ਆਵਾਂਗੇ। ਹਾਲਾਤ ਬਦਲ ਗਏ, ਟੋਟਲੀ ਬਦਲ ਗਏ, ਹਵਾ ਬਦਲ ਗਈ ਨਾ ਜੀ ਬਿਲਕੁਲ। ਤੇ ਮੇਰੀ ਦਾਦੀ ਨੂੰ ਮੈਂ ਫਿਰ ਜੀ ਇੱਕ ਵਾਰੀ ਮੈਨੂੰ ਯਾਦ ਹੈ ਪੁੱਛਿਆ, ਮੈਂ ਕਿਹਾ ਦਾਦੀ ਜੀ ਐਂ ਦੱਸੋ ਕਿ ਤੁਹਾਨੂੰ ਕਦੀ ਉਸ ਬੰਦੇ ਤੇ ਗੁੱਸਾ ਨਹੀਂ ਆਉਂਦਾ ਜਿੰਨੇ ਤੁਹਾਨੂੰ ਕੁਝ ਲੈ ਕੇ ਨਹੀਂ ਜਾਣ ਦਿੱਤਾ? ਤੇ ਮੈਨੂੰ ਯਾਦ ਹੈ ਮੇਰੀ ਦਾਦੀ ਨੇ ਹੱਸ ਕੇ ਬੋਲੀ, ਕਹਿੰਦੀ ਬੇਟਾ ਚਲੋ ਘੱਟ ਤੋਂ ਘੱਟ ਸਾਨੂੰ ਬਖਸ਼ ਦਿੱਤੀ, ਸਾਡੀ ਜਾਨ ਤੇ ਬਖਸ਼ ਦਿੱਤੀ ਨਾ ਉਹਨੇ। ਲੱਖਾਂ ਬੰਦੇ ਸੀ ਜਿਨ੍ਹਾਂ ਦੀ ਜਾਨਾਂ ਵੀ ਗਈਆਂ। ਤੇ ਦੇਖੋ ਵੀਰ ਜੀ ਜਿਹੜੇ ਬੰਦੇ ਨੇ ਇਹਨਾਂ ਤੋਂ ਸਭ ਕੁਝ ਲੈ ਲਿਆ, ਮੇਰੀ ਦਾਦੀ ਅਜੇ ਵੀ ਕਿ ਉਹਨੇ ਜਾਨ ਬਖਸ਼ ਦਿੱਤੀ ਉਹਦਾ ਸ਼ੁਕਰੀਆ ਨਾ ਕਰਦੀ। ਤੇ ਜੀ ਇਹ ਸਾਨੂੰ ਸੋਚਣ ਦੀ ਗੱਲ ਹੈਗੀ ਹੈ ਕਿ ਵੀ ਉਹਨਾਂ ਦੀ ਜਾਨ ਬਖਸ਼ੀ ਗਈ। ਉਹ ਡਾਕਟਰ ਸਾਹਿਬ ਬਾਬਾ ਫਰੀਦ ਦੀ ਲਾਈਨ ਹੈ ਨਾ ਕਿ ਗੁੱਸਾ ਮਨ ਨਾ ਹੰਡਾ, ਤੇ ਸਾਡੇ ਵੱਡਿਆਂ ਦੇ ਵਿੱਚ ਇਹ ਇਹਨਾਂ ਦੇ ਵਿੱਚ ਉਹ ਗੁੱਸਾ ਨਹੀਂ ਹੰਡਾਉਂਦੇ ਸੀ, ਉਹਨੂੰ ਲੰਬਾ ਨਹੀਂ ਲੈ ਕੇ ਚੱਲਦੇ ਸੀ, ਉਹ ਪਿਆਰ ਵੱਲ, ਸਾਂਝ ਵੱਲ, ਇਹਨਾਂ ਵੱਲ ਜ਼ਿਆਦਾ ਆਉਂਦੇ ਸੀ। ਹਾਲਾਂਕਿ ਹੁਣ ਦੇਖੋ ਤੁਸੀਂ ਕਿ ਜਿਨ੍ਹਾਂ ਦੀਆਂ ਨਸਲਾਂ ਉਹ ਤੁਹਾਡੇ ਘਰ ਕੰਮ ਕਰ ਰਹੀਆਂ ਸੀ ਔਰ ਉਹਨਾਂ ਦਾ ਬੇਟਾ ਅੱਗੇ ਆ ਕੇ ਇੰਜ ਖੜਾ ਹੋਇਆ ਹੈ, ਤੇ ਉਹ ਤੇ ਬੜਾ ਗੁੱਸਾ ਵਕਤੀ ਤੇ ਆਇਆ ਹੋਏਗਾ ਕਿ ਇਹ ਸਾਡੇ ਹੀ ਘਰ ਦੇ ਬੰਦੇ ਤੇ ਸਾਨੂੰ ਹੀ ਅਜੇ ਖੜਾ ਕੀਤੀ ਖੜੇ। ਬਿਲਕੁਲ ਜੀ, ਸਿੱਖ ਧਰਮ ਵਿੱਚ ਅਸੀਂ ਕਹਿੰਦੇ ਹਾਂ ਚੜ੍ਹਦੀ ਕਲਾ। ਚੜ੍ਹਦੀ ਕਲਾ ਹੁੰਦੀ ਹੈ ਕਿ ਬੇਸ਼ੱਕ ਜੋ ਮਰਜ਼ੀ ਹੋ ਜਾਏ, ਤੁਹਾਡੀ ਜਿਹੜੀ ਸਪਿਰਿਟਸ ਹੈ, ਤੁਹਾਡੀ ਸੋਚ ਹੈਗੀ ਹੈ, ਉਹ ਹਮੇਸ਼ਾ ਚੰਗੇ ਵਾਲੇ ਪਾਸੇ ਚੱਲੇ, ਨਾ ਕਿ ਗਲਤ ਵਾਲੇ ਪਾਸੇ। ਸੋ ਇੰਨਾ ਕੁਝ ਹੋ ਕੇ ਵੀ ਮੇਰੀ ਦਾਦੀ ਸੋਚਦੀ ਸੀ ਕਿ ਸਾਡੀ ਉਹਨੇ ਜਾਨ ਬਖਸ਼ ਦਿੱਤੀ, ਇੰਨਾ ਹੀ ਬਹੁਤ ਹੈ, ਇੰਨਾ ਬਹੁਤ ਹੈ। ਇਹ ਜੀ ਉੱਥੋਂ ਨਿਕਲੇ ਬਤਾਲੇ ਪਿੰਡ ਤੋਂ, ਤੇ ਚਲਦੇ ਚਲਦੇ ਗੁਜਰਾਂਵਾਲਾ ਰੈਫਿਊਜੀ ਕੈਂਪ ਸੀ, ਉੱਥੇ ਜਾ ਕੇ ਮੇਰੇ ਦਾਦਾ ਜੀ ਨੇ ਆਪਣੀ, ਤੁਹਾਨੂੰ ਪਤਾ ਰੈਫਿਊਜੀ ਕੈਂਪ ਉਦੋਂ ਐਂਟਰੀ ਕਰਨੀ ਪੈਂਦੀ ਸੀ, ਉਹਨਾਂ ਲਿਖਿਆ ਕੈਪਟਨ ਅਜੀਤ ਸਿੰਘ ਬਤਾਲੀਆ, ਤੇ ਜਿਹੜਾ ਕੈਂਪ ਦਾ ਇੰਚਾਰਜ ਸੀ ਉਹ ਕੋਈ ਗੋਰਾ ਸੀ ਬ੍ਰਿਟਿਸ਼ਰ, ਉਹਨੇ ਦੇਖ ਲਿਆ। ਸੋ ਕਹਿੰਦਾ ਇਹਦਾ ਮਤਲਬ ਹੈ ਕਿ ਬੰਦਾ ਬ੍ਰਿਟਿਸ਼ ਆਰਮੀ ਚ ਹੋਏਗਾ। ਤੇ ਮੇਰੀ ਦਾਦੀ ਰਹਿੰਦੀ, ਕਹਿੰਦੀ ਮੇਰੇ ਦਾਦਾ ਜੀ ਨੇ ਬੁਲਾਇਆ ਤੇ ਪੁੱਛਿਆ, ਕਹਿੰਦੇ ਹਾਂ ਇਸ ਤਰ੍ਹਾਂ ਮੈਂ ਆਰਮੀ ਚ ਹੈਗਾ। ਤੇ ਉਦੋਂ ਤੇ ਮੂਸਾ ਖਾਨ ਨੂੰ ਕੋਈ ਜਾਣਦਾ ਹੀ ਨਹੀਂ ਸੀ, ਠੀਕ ਹੈ ਨਾ ਜੀ, ਮੂਸਾ ਖਾਨ ਤੇ ਬਾਅਦ ਬਣੇ। ਤੇ ਮੇਰੇ ਦਾਦਾ ਜੀ ਕਹਿੰਦੇ ਹਾਂ, ਕਹਿੰਦਾ ਚਲੋ ਤੁਹਾਨੂੰ ਮੈਂ ਪਾਰ ਪਹੁੰਚਾ ਦਿੱਤਾ। ਤੇ ਮੇਰੇ ਦਾਦਾ ਜੀ ਕਹਿੰਦੇ ਨਹੀਂ ਤੂੰ ਇੰਝ ਕਰ, ਸਾਨੂੰ ਪਾਰ ਨਾ ਪਹੁੰਚਾ, ਕਹਿੰਦੇ ਮੇਰਾ ਇੱਕ ਦੋਸਤ ਹੈਗਾ ਉਹ ਰਹਿੰਦਾ ਲਾਹੌਰ, ਤੇ ਸਾਨੂੰ ਉਹਦੇ ਘਰ ਛੱਡ ਦੇ, ਉਹ ਸਾਨੂੰ ਅੱਗੇ ਪਹੁੰਚਾ ਦੇ। ਠੀਕ, ਤੇ ਕਹਿੰਦੇ ਠੀਕ ਹੈ। ਤੇ ਉਹ ਜਿਹੜਾ ਅੰਗਰੇਜ਼ ਹੈ ਉਹਨੇ ਨਾਲ ਇੱਕ ਬੰਦਾ ਭੇਜਿਆ, ਗੁਰਾ ਅਫਸਰ, ਤੇ ਜਾ ਕੇ ਇਹਨਾਂ ਨੂੰ ਲਾਹੌਰ ਛੱਡਿਆ। ਸੋ ਮੇਰੇ ਦਾਦਾ ਦਾਦੀ ਜੀ, ਮੇਰਾ ਛੋਟਾ ਚਾਚਾ ਤੇ ਵੱਡਾ ਚਾਚਾ,
ਇਹ ਜੀਪ ਵਿੱਚ ਗਏ ਤੇ ਰਸਤੇ ਵਿੱਚ ਜਾ ਕੇ ਕੋਈ ਕਹਿੰਦੇ ਜੀ ਨਿਕਲੇ ਹੀ ਆ ਗੁਜਰਾਵਾਲਾ ਤੋਂ, ਤੇ ਸਾਨੂੰ ਇੱਕ ਮੌਬ ਨੇ ਰੋਕ ਲਿਆ। ਕਹਿੰਦੇ ਕਿ ਸਰਦਾਰ ਫੈਮਿਲੀ ਸਾਡੇ ਹਵਾਲੇ ਕਰੋ। ਇੰਨੀ ਦੇਰ ਵਿੱਚ ਮੇਰੇ ਦਾਦਾ ਜੀ ਨੇ ਜਿਹੜਾ ਮੌਬ ਸੀ ਉਹਦੇ ਚ ਇੱਕ ਦੋ ਬੰਦੇ ਪਛਾਣ ਲਿਓ, ਸਾਡੇ ਪਿੰਡ ਦੇ ਹੀ ਬੰਦੇ ਸੀ। ਤੇ ਜਦੋਂ ਉਹਨਾਂ ਨੇ ਉਹਨਾਂ ਨੂੰ ਆਵਾਜ਼ ਦੇ ਕੇ ਦਿੱਤੀ ਤੇ ਉਹਨਾਂ ਨੇ ਕਿਹਾ ਅਜੀਤ ਸਿੰਘ, ਉਹਨੂੰ ਅਜੀਤ ਸਿੰਘ ਬੁਲਾਉਂਦੇ ਸੀ ਮੇਰੇ ਦਾਦਾ ਜੀ ਨੂੰ, ਅਜੀਤ ਸਿੰਘ ਨੂੰ ਅਜੀਤ ਸਿੰਘ। ਕਹਿੰਦੇ ਅਜੀਤ ਸਿੰਘ ਸਰਦਾਰ ਜੀ ਤੁਸੀਂ ਕਿਵੇਂ ਇੱਥੇ? ਕਹਿੰਦੇ ਤੁਸੀਂ ਹੁਣ ਸਾਡੇ ਨਾਲ ਆਓ। ਕਹਿੰਦੇ ਹੁਣ ਅਸੀਂ ਤੁਹਾਨੂੰ ਤੁਹਾਡੇ ਦੋਸਤ ਦੇ ਘਰ ਪਹੁੰਚਾਵਾਂਗੇ। ਦੇਖੋ ਜਿਹੜੇ ਬੰਦੇ ਤੁਹਾਨੂੰ ਮਾਰਨ ਵੱਢਣ ਕੱਟਣ ਆਏ ਹੈ ਉਹੀ ਅੱਗੇ ਤੁਹਾਨੂੰ ਪਨਾਹ ਦਿੰਦੇ ਆ ਤੇ ਕਹਿੰਦੇ ਤੁਹਾਨੂੰ ਅਸੀਂ ਛੱਡ ਕੇ ਆਏ ਸੀ ਜੀ। ਉਹਨਾਂ ਨੇ ਫੇਰ ਕਿਉਂਕਿ ਜੀਪ ਦੇ ਨਾਲ ਹੈਗੀ ਸੀ ਤੇ ਉਹ ਜੀਪ ਦੇ ਨਾਲ ਬੈਠੇ ਦੋ ਬੰਦੇ ਤੇ ਜਾ ਕੇ ਮੇਰੇ ਦਾਦਾ ਦਾਦੀ ਜੀ ਤੇ ਦੋਨੋਂ ਚਾਚਿਆਂ ਨੂੰ ਲਾਹੌਰ ਉਹਨਾਂ ਦੇ ਦੋਸਤ ਦੇ ਘਰ ਛੱਡ। ਦੇਖੋ ਜੀ ਆਈ ਐਮ ਸ਼ੋਰ ਮੈਨੂੰ ਉਹ ਜਿਹੜੇ ਜਿਨ੍ਹਾਂ ਦੇ ਘਰ ਛੱਡ ਕੇ ਆਏ ਸੀ, ਮੈਨੂੰ ਦਾਦੀ ਜੀ ਨੇ ਉਹਨਾਂ ਦਾ ਨਾਂ ਦੱਸਿਆ ਹੋਣਾ, ਲੇਕਿਨ ਮੈਨੂੰ ਯਾਦ ਤਾਂ ਪੁਰਾਣੀ ਗੱਲ ਹੋ ਗਈ ਹੈ, ਮੈਂ ਲਿਖਿਆ ਵੀ ਕੁਝ ਨਹੀਂ ਤੇ ਸਿਰਫ ਜਿਹੜੀ ਦਾਦੀ ਦੀ ਯਾਦਾਂ ਹੈ ਉਹ ਮੈਨੂੰ ਯਾਦ ਹੈ। ਇਹ ਮੇਰੀ ਦਾਦੀ ਦੀ ਦੇਣ ਹੈ ਜੀ, ਮੈਨੂੰ ਇਹ ਦਾਦੀ ਦਾ ਗਿਫਟ ਹੈ, ਮੈਨੂੰ ਤੋਹਫਾ ਮੈਨੂੰ ਦੇਣ ਹੈ ਦਾਦੀ ਨੇ ਦਿੱਤਾ, ਜਿਹੜੀ ਯਾਦਾਂ ਜਿਹੜੀ ਗੱਲ ਹੈ। ਹਾਂ, ਵੱਡੇ ਜਿਹੜੇ ਸੀ ਨਾ ਸਾਡੇ ਵੱਡੇ ਉਹ ਟ੍ਰਾਂਸਫਰ ਕਰਦੇ ਸੀ, ਇਹ ਵਿਰਸਾ ਜਿਹੜਾ ਸੀ ਨਾ ਅੱਗੇ ਟ੍ਰਾਂਸਫਰ ਕਹਾਣੀਆਂ ਰਾਹੀਂ। ਹੁਣ ਉਹ ਕਨੈਕਟੀਵਿਟੀ ਉਹ ਰਹੀ ਨਹੀਂ। ਇਸ ਲਈ ਜਿਹੜਾ ਅਸੀਂ ਪਹਿਲੇ ਗੱਲ ਕਰ ਰਹੇ ਸੀ ਨਾ ਕਿ ਸਾਨੂੰ ਆਪਣੇ ਇਤਿਹਾਸ ਦੇ ਬਾਰੇ, ਆਪਣੇ ਬੈਕਗਰਾਉਂਡ ਦੇ ਬਾਰੇ ਕਿਉਂ ਪਤਾ ਨਹੀਂ ਹੈ, ਕਿ ਅੱਜ ਕੱਲ੍ਹ ਦੀਆਂ ਮਾਵਾਂ ਦਾਦੀਆਂ ਉਹ ਇਸ ਤੋਂ ਉਹ ਡਿਸਕਨੈਕਟ ਹੋ ਗਈਆਂ। ਸੋ ਉਸ ਕਨੈਕਟੀਵਿਟੀ ਦੀ ਲੋੜ ਹੈ ਕਿ ਉਹਨਾਂ ਕਹਾਣੀਆਂ ਦੇ ਵਿੱਚ ਇੱਕ ਤਾਂ ਸਾਡਾ ਲੋਕ ਵਿਰਸਾ ਹੁੰਦਾ ਸੀ, ਸਾਡੀ ਤਾਰੀਖ ਸੀ, ਸਾਡਾ ਆਪਸੀ ਭਾਈਚਾਰਾ ਸੀ, ਕਿਵੇਂ ਅਸੀਂ ਜੀਣਾ ਹੈ, ਉਹਨਾਂ ਕਹਾਣੀਆਂ ਰਾਹੀਂ ਉਹ ਬੱਚਾ ਸਿੱਖਦਾ ਸੀ। ਮੈਂ ਦੇਖੋ ਨਾ ਜੀ ਮੇਰੇ ਫਾਦਰ ਟੋਟਲ 5 ਭਰਾ ਸੀ, ਮੇਰੇ ਫਾਦਰ ਸਭ ਤੋਂ ਵੱਡੇ ਸੀ ਤੇ ਮੈਂ ਉਹਨਾਂ ਦਾ ਇਕੱਲਾ ਬੇਟਾ। ਤੇ ਸੋ ਮੇਰੀ ਦਾਦੀ ਤੇ ਮੈਨੂੰ ਬਹੁਤ ਪਿਆਰ ਕਰਦੀ ਸੀ। ਜਦੋਂ ਮੇਰੇ ਫਾਦਰ ਮਦਰ ਨੇ ਕਿਤੇ ਬਾਹਰ ਜਾਣਾ ਮੈਨੂੰ ਬਹੁਤ ਮਜ਼ਾ ਆਉਂਦਾ ਸੀ, ਕਿਉਂਕਿ ਜੋ ਮੈਂ ਕਹਿੰਦਾ ਦਾਦੀ ਨੇ ਗੱਲ ਮੰਨ ਜਾਣੀ। ਤੇ ਮੇਰੀ ਇੱਕ ਭੈਣ ਹੈਗੀ ਵੱਡੀ, ਉਹ ਕਹਿੰਦੀ ਹੁੰਦੀ ਸੀ ਕਿ ਮੇਰਾ ਜੀ ਪੈਟ ਨੇਮ ਹੈਗਾ ਹੈਰੀ। ਘਰ ਵਿੱਚ ਨਾ ਜਦੋਂ ਮੈਂ ਜੰਮਿਆ ਸੀ ਤੇ ਮੇਰੀ ਦਾਦੀ ਇੱਕ ਨਾਵਲ ਪੜ੍ਹ ਰਹੀ ਸੀ, ਉਹਦੇ ਵਿੱਚ ਇੱਕ ਕਾਲੇ ਰੰਗ ਦਾ ਘੋੜਾ ਸੀ, ਉਹਦਾ ਨਾਮ ਹੈਗਾ ਸੀ ਹੈਰੀ, ਤੇ ਮੇਰਾ ਪੈਟ ਨੇਮ ਜਿਹੜਾ ਘਰ ਦਾ ਹੈਗਾ ਉਹ ਹੈਗਾ ਹੈਰੀ। ਇੱਕ ਮੇਰੀ ਸਿਸਟਰ ਹੈ, ਉਹ ਕਹਿੰਦੀ ਹੈਰੀ ਨੂੰ 100 ਖੂਨ ਮਾਫ ਹੈ, ਕਹਿੰਦੇ ਮੈਨੂੰ ਇੱਕ ਵੀ ਖੂਨ ਮਾਫ ਨਹੀਂ ਦਾਦੀ ਵੱਲ। ਸੋ ਮੈਨੂੰ ਬਹੁਤ ਮਜ਼ਾ, ਦਾਦੀ ਨੇ ਸਾਰੀਆਂ ਦੁਬਾਰਾ ਕਹਾਣੀਆਂ ਰਿਪੀਟ ਕਰਕੇ ਦੁਬਾਰਾ ਜਿਵੇਂ ਆਪ ਜੀ ਨੇ ਕਿਹਾ ਦੁਹਰਾਈਆਂ ਮੈਨੂੰ, ਤਾਂ ਕਿ ਮੈਨੂੰ ਯਾਦ ਹੋ। ਮੈਨੂੰ ਆਮ ਸ਼ੋਰ ਉਹਨਾਂ ਨੇ ਨਾਂ ਦੱਸਿਆ ਉਹਨਾਂ ਬੰਦੇ ਦਾ ਜਿਹੜਾ ਮੇਰੇ ਦਾਦਾ ਜੀ ਦਾ ਦੋਸਤ ਸੀ, ਜਿਹਦੇ ਘਰ ਲਾਹੌਰ ਰਹੇ ਹੈ, ਲੇਕਿਨ ਮੈਨੂੰ ਯਾਦ ਇਹਨਾਂ ਮੈਨੂੰ ਯਾਦ ਹੈ ਜੋ ਦਾਦੀ ਨੇ ਕਿਹਾ ਸੀ ਕਿ ਉਹ ਜਾਂ ਆਰਮੀ ਵਿੱਚ ਵੀ ਸੀ ਜਾਂ ਪੁਲਿਸ ਵਿੱਚ ਸੀ, ਇਹੋ ਜਿਹਾ ਕੋਈ ਮਹਿਕਮਾ ਆਰਮੀ ਪੁਲਿਸ ਦਾ। ਲੇਕਿਨ ਮੈਨੂੰ ਇੰਨਾ ਯਾਦ ਹੈ ਕਿ ਮੇਰੀ ਦਾਦੀ ਨੇ ਉਹਨਾਂ ਦੀ ਜਿਹੜੀ ਬੇਗਮ ਸੀ ਉਹਦਾ ਨਾਂ ਸੀ ਅਮੀਨਾ ਬੀਬੀ। ਮੈਨੂੰ ਜੋ ਇੰਨੀ ਗੱਲਾਂ ਮੈਨੂੰ ਯਾਦ ਆ ਜੋ ਦਾਦੀ ਨੇ ਦੱਸੀਆਂ। ਅਮੀਨਾ ਬੀਬੀ ਅੱਧੇ ਪਾਕਿਸਤਾਨ ਜਿਹੜੇ ਹੈਗੇ ਆ ਉਹਨਾਂ ਦੀ ਅੰਮੀ ਦਾ ਅਮੀਨਾ ਬੀਬੀ ਹੋਏਗਾ ਜਾਂ ਮਤਲਬ 25% ਬਹੁਤ ਲੋਕੀ। ਤੇ ਜੀ ਕਹਿੰਦੇ ਕਿ ਵੀ ਉਹਨਾਂ ਨੇ ਬੜੇ ਪਿਆਰ ਨਾਲ ਸਾਨੂੰ ਘਰ ਰੱਖਿਆ, ਕੱਪੜੇ ਸਵਾ ਕੇ ਦਿੱਤੇ। ਤੇ ਜੀ ਹੁਣ ਮੈਂ ਗੱਲ ਕਰ ਰਹੀ ਹਾਂ ਕੋਈ ਮਿਡਲ ਆਫ ਨਵੰਬਰ ਦੀ ਗੱਲ ਹੋ ਗਈ, ਕਿਉਂਕਿ ਗੁਜਰਾਂਵਾਲਾ ਆਏ, ਗੁਜਰਾਂਵਾਲਾ ਤੋਂ ਇੱਥੇ ਆਏ, ਪਾਰਟੀਸ਼ਨ ਹੋਏ ਤਾਂ ਬਹੁਤ ਦੇਰ ਹੋ ਗਈ, ਤਕਰੀਬਨ 2 ਮਹੀਨੇ ਗੁਜ਼ਰੇ। ਉਹਨਾਂ ਨੇ ਆਪਣੇ ਘਰ ਉਹਨਾਂ ਨੇ ਮਹੀਨਾ ਡੇਢ ਰੱਖਿਆ ਜੀ ਆਪਣੇ ਘਰ। ਉਧਰਲੇ ਪਾਸੇ ਮੇਰੇ ਜਿਹੜੇ ਦਾਦੀ ਜੀ ਦੇ ਫਾਦਰ ਹੈ, ਮਤਲਬ ਮੇਰੇ ਫਾਦਰ ਦੇ ਨਾਨਾ ਜੀ, ਉਹਨਾਂ ਸਾਰਿਆਂ ਨੇ ਸੋਚਿਆ ਤੇ ਆਈ ਨਹੀਂ, ਇਹ ਤੇ ਪੂਰੇ ਹੋ ਗਏ। ਉਹਨਾਂ ਨੇ ਜੋ ਵੀ ਆਖਰਲੇ ਸੰਸਕਾਰ ਹੁੰਦੇ ਹੈ ਸਿੱਖ ਧਰਮ ਦੇ ਹਿਸਾਬ ਨਾਲ, ਉਹ ਸਾਰੇ ਇਹਨਾਂ ਚਾਰਾਂ ਦੇ ਕਰ ਦਿੱਤੇ ਕਿ ਇਹ ਤੇ ਪੂਰੇ ਹੋ ਗਏ ਹੈ, ਇਹਨਾਂ ਨੇ ਤੇ ਵਾਪਸ ਕਲੋਜ਼ਰ। ਹਰ ਇੱਕ ਬੰਦੇ ਨੂੰ ਕਲੋਜ਼ਰ ਚਾਹੀਦਾ ਨਾ ਜੀ, ਕਿ ਇਹ ਆਈ ਨਹੀਂ, ਇਹ ਪੂਰੇ ਹੋ ਗਏ ਹੈ। ਆਪਣੇ ਵੱਲੋਂ ਉਹਨੇ ਸਾਰੇ ਜਿਹੜੇ ਕਿਰਿਆਕਰਮ ਜੋ ਧਾਰਮਿਕ ਚੀਜ਼ਾਂ ਕਰਨੀਆਂ ਸੀ ਸਿੱਖ ਧਰਮ ਦੇ ਹਿਸਾਬ ਨਾਲ ਉਹਨਾਂ ਨੇ ਕਰ ਦਿੱਤੀਆਂ ਕਿ ਚਾਰੋਂ ਹੁਣ ਪੂਰੇ ਹੋ। ਕਿ ਉਹਨਾਂ ਨੂੰ ਦੇਖੋ ਮੇਰੇ ਦਾਦਾ ਜੀ ਦੋਸਤ ਆਪਣੇ ਘਰ ਰੱਖਿਆ, ਉਹਨਾਂ ਨੂੰ ਕੱਪੜੇ ਸੀ ਕੇ ਦਿੱਤੇ। ਮੇਰੀ ਦਾਦੀ ਦੱਸਦੀ ਹੈ ਕਿ ਜਦੋਂ ਉਹ ਜਾਂਦੇ ਸੀ ਬਾਜ਼ਾਰ ਮੁਰਗਾ ਜਾਂ ਮੁਰਗੀ ਲੈਣ ਲਈ, ਇੱਕ ਮੁਰਗੀ 2 ਮੁਰਗੀਆਂ ਲੈ ਕੇ ਆਉਂਦੇ ਸੀ, ਇੱਕ ਨੂੰ ਉਹ ਆਪ ਹਲਾਲ ਕਰਦੇ ਸੀ, ਦੂਜਾ ਮੇਰੇ ਦਾਦਾ ਹੀ ਝਟਕਾ ਕਰਦੇ ਸੀ, ਤੇ ਉਹਨਾਂ ਦੀ ਜਿਹੜੀ ਵਾਈਫ ਅਮੀਨਾ ਬੀਬੀ ਹੈ ਉਹ 2 ਅਲੱਗ-ਅਲੱਗ ਭਾਂਡਿਆਂ ਵਿੱਚ ਇਹ 2 ਮੁਰਗੀਆਂ ਬਣਾਉਂਦੀ ਸੀ, ਕਿ ਕਈ ਸਿੱਖ ਜਿਹੜੇ ਹੈਗੇ ਆ ਉਹ ਹਲਾਲ ਨਹੀਂ ਖਾਂਦੇ। ਇਹ ਦੇਖੋ ਜੀ ਰਿਸਪੈਕਟ ਦੀ ਗੱਲ ਹੈ। ਜਦੋਂ ਨਾ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ, ਅਗਰ ਵੀਰ ਜੀ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਇਹ ਗੱਲ ਨਹੀਂ ਚੰਗੀ ਲੱਗਦੀ ਤੇ ਮੈਂ ਕਦੀ ਵੀ ਇਹ ਗੱਲ ਤੁਹਾਡੇ ਨਾਲ ਨਹੀਂ ਕਰਾਂਗਾ। ਸੋ ਬੜੇ ਪਿਆਰ ਮੁਹੱਬਤ ਤੇ ਇੱਜ਼ਤ ਨਾਲ ਉਹਨਾਂ ਚਾਰਾਂ ਨੂੰ ਆਪਣੇ ਘਰ ਰੱਖਿਆ। ਫਿਰ ਮੇਰੀ ਦਾਦੀ ਕਹਿੰਦੀ ਇਹ ਹੁਣ ਗੱਲ ਹੋ ਗਈ ਹੈ ਕੋਈ ਆਪਣਾ ਦਸੰਬਰ ਦੇ ਪਹਿਲੇ ਹਫਤੇ, ਠੀਕ ਹੈ। ਕਹਿੰਦੇ ਕਿਸੇ ਨੂੰ ਸ਼ੱਕ ਪੈ ਗਿਆ ਸ਼ਹਿਰ ਵਿੱਚ
ਕਿ ਇਹਨਾਂ ਨੇ ਨਾ ਗਵਾਂਢੀਆਂ ਨੂੰ ਕਿ ਇਹਨਾਂ ਨੇ ਨਾ ਕਿਤੇ ਕੋਈ ਸਿੱਖ ਫੈਮਿਲੀ ਆਪਣੇ ਘਰ ਰੱਖੀ ਹੈ। ਤੇ ਦਾਦੀ ਕਹਿੰਦੀ ਕਿ ਕਿਸੇ ਨੇ ਜਾ ਕੇ ਜਿਹੜਾ ਉੱਥੋਂ ਦੀ ਜਿਹੜੀ ਮਸਜਿਦ ਸੀ ਉਹਦੇ ਇਮਾਮ ਨੂੰ ਜਾ ਕੇ ਸੂਹ ਦੇ ਦਿੱਤੀ ਕਿ ਸਾਨੂੰ ਸ਼ੱਕ ਹੈ ਕੋਈ ਸਿੱਖ ਫੈਮਿਲੀ ਰੱਖੀ ਇਹਨਾਂ ਨੇ ਆਪਣੇ ਘਰ। ਤੇ ਦਾਦੀ ਕਹਿੰਦੀ ਇੱਕ ਦਿਨ ਜੁਮੇ ਵਾਲੇ ਦਿਨ ਜਦੋਂ ਮੇਰੇ ਦਾਦਾ ਜੀ ਦੇ ਫਰੈਂਡ ਉਹ ਗਏ ਮਸਜਿਦ, ਜਦੋਂ ਬਾਹਰ ਆਏ ਤੇ ਇਮਾਮ ਨੇ ਕਿਹਾ ਵੀ 2 ਮਿੰਟ ਰੁਕੋ, ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ। ਕਹਿੰਦੇ ਠੀਕ ਹੈ। ਤੇ ਉਹਨਾਂ ਨੂੰ ਕਹਿੰਦੇ ਸ਼ੱਕ ਪੈ ਗਿਆ ਕਿ ਕੀ ਗੱਲ ਕਰਨੀ ਹੋਣੀ ਹੈ, ਪੁਰਾਣੇ ਜਿਹੜੇ ਉਹਦੇ ਪੁੱਛਣਾ ਹੋਣਾ। ਤੇ ਉਹੀ ਗੱਲ ਹੋਈ, ਇਮਾਮ ਪੁੱਛਦਾ ਕਿ ਮੈਨੂੰ ਪਤਾ ਲੱਗਿਆ ਤੁਹਾਡੇ ਕੋਈ ਪੁਰਾਣੇ ਆਏ ਹੈ, ਦੱਸੋ ਕੌਣ ਹੈਗੇ। ਉਹ ਕਹਿੰਦੇ ਮੇਰਾ ਸਕਾ ਭਰਾ ਤੇ ਉਹਦੀ ਫੈਮਿਲੀ। ਤੇ ਇਮਾਮ ਕਹਿੰਦਾ ਠੀਕ ਹੈ, ਕਹਿੰਦਾ ਫਿਰ ਕੁਰਾਨ ਸ਼ਰੀਫ ਤੇ ਹੱਥ ਰੱਖ ਕੇ ਸਹੁੰ ਚੁੱਕੋ, ਇਹ ਤੁਹਾਡਾ ਸਕਾ ਭਰਾ ਤੇ ਉਹਦੀ ਫੈਮਿਲੀ। ਜੋ ਉਹਨਾਂ ਨੇ ਕੁਰਾਨ ਸ਼ਰੀਫ ਤੇ ਹੱਥ ਰੱਖ ਕੇ ਸਹੁੰ ਚੁੱਕੀ, ਇਹ ਮੇਰਾ ਸਕਾ ਭਰਾ ਹੈ ਤੇ ਉਹਦੀ ਫੈਮਿਲੀ। ਦੇਖੋ ਵੀਰ ਜੀ, ਇੰਨੇ ਸਾਲਾਂ ਤੋਂ ਬਾਅਦ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਝੂਠੀ ਸਹੁੰ ਚੁੱਕੀ ਜਾਂ ਸੱਚੀ ਸਹੁੰ ਚੁੱਕੀ। ਮੈਂ ਕੌਣ ਹੁੰਦਾ ਕਹਿਣ ਵਾਲਾ? ਦੇਖੋ ਨਾ ਜੀ, ਮੈਂ ਉਸ ਟਾਈਮ ਹੈਗਾ ਨਹੀਂ ਸੀ। ਹੋ ਸਕਦਾ ਮਨ ਵਿੱਚ ਇਹ ਸੋਚਦੇ ਹੋਣ ਕਿ ਮੇਰੇ ਸਕੇ ਭਰਾ ਵਰਗਾ। ਬਿਲਕੁਲ। ਹਾਂ, ਮੈਂ ਨਹੀਂ ਕਹਿੰਦਾ ਕਿ ਉਹਨੇ ਝੂਠੀ ਸਹੁੰ ਚੁੱਕੀ। ਹੋ ਸਕਦਾ ਮਨ 'ਚ ਇਹੀ ਹੋਵੇ ਕਿ ਮੇਰੇ ਭਰਾ ਵਰਗਾ, ਇਹਨੂੰ ਮੈਂ ਬਚਾਉਣਾ, ਇਹਦੀ ਫੈਮਿਲੀ ਨੂੰ, ਤੇ ਇਸ ਕਰਕੇ ਉਹਨਾਂ ਨੇ ਸਹੁੰ ਚੁੱਕੀ। ਸਹੁੰ ਚੁੱਕ ਕੇ ਉਹ ਬਚ ਗਏ। ਫਿਰ ਕੋਈ ਐਂਡ ਆਫ ਦਸੰਬਰ ਵਿੱਚ ਉਹ ਆ ਕੇ ਮੇਰੇ ਦਾਦਾ ਦਾਦੀ ਦੋਨੋਂ ਚਾਚਿਆਂ ਨੂੰ ਆ ਕੇ ਜਿਹੜਾ ਵਾਘਾ ਬਾਰਡਰ ਦੇ ਨੇੜੇ ਉੱਥੇ ਆ ਕੇ ਛੱਡ ਗਏ। ਉੱਥੋਂ ਜਦੋਂ ਪਾਰ ਗਏ ਤੇ ਰੈਫਿਊਜੀ ਕੈਂਪ ਤੇ, ਉਦੋਂ ਤੁਹਾਨੂੰ ਪਤਾ ਫੋਨ ਬਹੁਤ ਘੱਟ ਹੁੰਦੇ ਸੀ, ਬਹੁਤ ਘੱਟ ਫੋਨ ਹੁੰਦੇ ਸੀ। ਤੇ ਜੀ ਮੇਰੀ ਦਾਦੀ ਨੇ ਸ਼ਿਮਲੇ ਕਾਲ ਕੀਤੀ, ਟਰੰਕ ਕਾਲ ਜਿਹਨੂੰ ਕਹਿੰਦੇ, ਉਦੋਂ ਟਰੰਕ ਕਾਲ ਕਹਿੰਦੇ ਹੁੰਦੇ ਸੀ, ਬੁੱਕ ਕਰਾਣੀ ਪੈਂਦੀ ਸੀ। ਤੇ ਬਾਈ ਚਾਂਸ ਹੋਇਆ ਕਿ ਸ਼ਿਮਲੇ ਵਿੱਚ ਮੇਰੇ ਫਾਦਰ ਨੇ ਹੀ ਫੋਨ ਚੁੱਕਿਆ। ਉਦੋਂ ਮੇਰੀ ਫਾਦਰ ਦੀ ਉਮਰ 12 ਜਾਂ 13 ਸਾਲ ਦੀ ਸੀ। ਇਹ ਤੁਹਾਨੂੰ ਪਤਾ ਹੈਗਾ, ਹਰ ਇੱਕ ਮਾਂ ਆਪਣੇ ਬੱਚੇ ਦੀ ਆਵਾਜ਼ ਹੈ ਜਿਹੜੀ ਉਹ ਇੱਕਦਮ ਪਛਾਣਦੀ। ਤੇ ਮੇਰੇ ਫਾਦਰ ਦਾ ਨਾਮ ਹੈਗਾ ਸੀ ਕਰਮਜੀਤ ਸਿੰਘ ਬਤਾਲੀਆ, ਤੇ ਮੇਰੀ ਦਾਦੀ ਜੀ ਉਹਨੂੰ ਕਰਮ ਬੁਲਾਉਂਦੇ ਸੀ। ਤੇ ਜਦੋਂ ਫੋਨ ਚੁੱਕਿਆ, ਮੇਰੀ ਦਾਦੀ ਨੇ ਕਿਹਾ ਕਰਮ, ਤੇ ਉਹ ਮੇਰੇ ਫਾਦਰ ਪੁੱਛਦੇ ਕਿ ਵੀ ਕੌਣ ਬੋਲ ਰਿਹਾ? ਤੇ ਮੇਰੇ ਦਾਦੀ ਜੀ ਕਹਿੰਦੇ ਕਿ ਮੈਂ ਤੇਰੀ ਮਾਂ ਬੋਲ ਰਹੀ ਹਾਂ। ਤੇ ਕਹਿੰਦੇ ਮੇਰੇ ਫਾਦਰ ਬੇਹੋਸ਼ ਹੋ ਕਿ ਉਹਦੇ ਵੱਲੋਂ ਉਹਦੇ ਮਾਂ ਪਿਓ ਤੇ 2 ਭਰਾ ਉਹ ਪੂਰੇ ਹੋ ਗਏ ਸੀ। ਤੇ ਦੇਖੋ ਜੀ, ਇਹ ਜਿਹੜੇ ਬੰਦੇ ਨੇ ਲਾਹੌਰ ਮੇਰੇ ਦਾਦੇ ਦੋਸਤ ਨੂੰ ਆਪਣੇ ਕੋਲ ਰੱਖਿਆ, ਉਹਨੇ ਉਹਨਾਂ ਨੂੰ ਦੂਜੀ ਲਾਈਫ, ਦੂਜੀ ਜ਼ਿੰਦਗੀ ਦਿੱਤੀ ਹੈ, ਦੂਜਾ ਚਾਂਸ ਲਾਈਫ। ਉਹ ਬੰਦਾ ਜਿਹੜਾ ਨਵੀਂ ਜ਼ਿੰਦਗੀ ਸਟਾਰਟ ਹੁੰਦੀ ਹੈ। ਡਾਕਟਰ ਬੁਤਾਲੀਆ ਉਹਨਾਂ ਨਾਲ ਗੱਲਬਾਤ ਸਾਡੀ ਜਾਰੀ ਹੈ। ਤੇ ਇਹ ਬੜੇ ਤੁਸੀਂ ਕਹਿ ਲਓ ਕਿ ਬੜੇ ਇਮੋਸ਼ਨਲ ਔਰ ਦਿਲਚਸਪ ਮੋਡ ਦੇ ਵਿੱਚ ਦਾਖਲ ਹੋ ਗਈ ਹੈ। ਇਹ ਸਾਰੀ ਗੱਲਬਾਤ, ਅਗਲੀ ਗੱਲਬਾਤ ਤੁਹਾਨੂੰ ਇਸੇ ਹੀ ਟਾਕ ਦੀ ਦੂਜੀ ਕਿਸ਼ਤ ਦੇ ਵਿੱਚ ਮਿਲੇਗੀ। ਤੇ ਡਾਕਟਰ ਸਾਹਿਬ ਦੀ ਟਾਕ ਸਾਡੇ ਨਾਲ ਜਾਰੀ ਹੈ।